ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 29 ਮਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਪੁਰਾਣੀ ਤੇ ਨਵੀਂ ਜਾਦੂਗਰੀ, ਉਰਫੀਅਤ, ਤਨਵੀਮ ਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ ਇਫਸੀਓਂ: ਤੁਸੀਂ ਰੱਬ ਦੇ ਸਾਰੇ ਹਥਿਆਰ ਬੰਨ੍ਹ ਲਵੋ ਭਈ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਜਵਾਬੀ ਪੜ੍ਹਾਈ ਮੁਕਾਸ਼ਫਾ: ਫਿਰ ਅਸਮਾਨ ਉੱਤੇ ਲੜਾਈ ਹੋਈ। ਮਿਕਾਇਲ ਤੇ ਉਹਦੇ ਫਰਿਸ਼ਤੇ ਅਜਗਰ ਨਾਲ ਲੜਨ ਨੂੰ ਨਿਕਲੇ ਤੇ ਅਜਗਰ ਤੇ ਉਹਦੇ ਫਰਿਸ਼ਤੇ ਉਹਨਾਂ ਨਾਲ ਲੜੇ, ਪਰ ਗਾਲਬ ਨਾ ਆਏ। ਤੇ ਇਹਦੇ ਬਾਅਦੋਂ ਅਸਮਾਨ ਉੱਤੇ ਉਹਨਾਂ ਲਈ ਥਾਂ ਨਾ ਰਹੀ। ਤੇ ਉਹ ਪੁਰਾਣਾ ਅਜਗਰ, ਯਾਨੀ ਉਹੀ ਪੁਰਾਣਾ ਸੱਪ ਜਿਹੜਾ ਅਬਲੀਸ ਤੇ ਸ਼ੈਤਾਨ ਅਖਵਾਉਂਦਾ ਏ, ਸਾਰੇ ਜਹਾਨ ਨੂੰ ਗੁੰਮਰਾਹ ਕਰ ਦਿੰਦਾ ਏ, ਧਰਤੀ ਉੱਤੇ ਸੁੱਟ ਦਿੱਤਾ ਗਿਆ ਤੇ ਉਹਦੇ ਫਰਿਸ਼ਤੇ ਵੀ ਉਹਦੇ ਨਾਲ ਸੁੱਟ ਦਿੱਤੇ ਗਏ। ਫਿਰ ਮੈਂ ਅਸਮਾਨ ਤੋਂ ਇਹ ਬੜੀ ਵੱਡੀ ਆਵਾਜ਼ ਆਉਂਦੀ ਸੁਣੀ ਭਈ ਹੁਣ ਸਾਡੇ ਰੱਬ ਦੀ ਮੁਕਤੀ ਤੇ ਕੁਦਰਤ ਤੇ ਬਾਦਸ਼ਾਹੀ ਤੇ ਉਹਦੇ ਮਸੀਹ ਦਾ ਇਖਤਿਆਰ ਜ਼ਾਹਿਰ ਹੋਇਆ, ਕਿਉਂ ਜੇ ਸਾਡੇ ਭਰਾਵਾਂ ਉੱਤੇ ਇਲਜ਼ਾਮ ਲਾਉਣ ਵਾਲਾ, ਜਿਹੜਾ ਰਾਤ ਦਿਨ ਸਾਡੇ ਖੁਦਾਵੰਦ ਦੇ ਅੱਗੇ ਉਹਨਾਂ ਉੱਤੇ ਇਲਜ਼ਾਮ ਲਾਉਂਦਾ ਹੁੰਦਾ ਏ, ਸੁੱਟ ਦਿੱਤਾ ਗਿਆ ਏ। ਤੇ ਉਹ ਲੇਲੇ ਦੇ ਲਹੂ ਤੇ ਆਪਣੀ ਗਵਾਹੀ ਦੇ ਕਲਾਮ ਦੇ ਪਾਰੋਂ ਉਹਦੇ ਉੱਤੇ ਗਾਲਬ ਆਏ। ਫਿਰ ਮੈਂ ਵੱਡੀ ਜਮਾਇਤ ਵਰਗੀ ਆਵਾਜ਼ ਤੇ ਜ਼ੋਰਦਾਰ ਪਾਣੀ ਵਰਗੀ ਆਵਾਜ਼ ਤੇ ਸਖਤ ਗੱਜਣ ਵਰਗੀ ਆਵਾਜ਼ ਸੁਣੀ ਭਈ ਹਾਲੇਲੂਇਆ, ਇਸ ਲਈ ਵੀ ਖੁਦਾਵੰਦ ਸਾਡਾ ਰੱਬ ਕਾਦਰ ਮੁਤਲਕ ਬਾਦਸ਼ਾਹੀ ਕਰਦਾ ਏ। ਦਰਸੀਵਾਜ਼ ਬਾਈਬਲ ਵਿੱਚੋਂ ਮੱਤੀ: ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ ਬਲਕਿ ਬੁਰਾਈ ਤੋਂ ਬਚਾ। ਪੈਦਾਇਸ਼: ਸੱਪ ਸਾਰੇ ਵਹਿਸ਼ੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ, ਤੇ ਉਹਨੇ ਔਰਤ ਨੂੰ ਆਖਿਆ ਕਿ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ। ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤੇ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਏ ਲੱਗਾ ਏ, ਉਹਦੇ ਫਲ ਬਾਰੇ ਰੱਬ ਨੇ ਆਖਿਆ ਹੈ ਭਈ ਤੁਸੀਂ ਉਹ ਨਾ ਖਾਣਾ ਤੇ ਨਾ ਛੂਣਾ, ਨਹੀਂ ਤੇ ਮਰ ਜਾਓਗੇ। ਤਦ ਸੱਪ ਨੇ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਤੇ ਤੁਸੀਂ ਰੱਬ ਵਾਂਗਰ ਨੇਕੀ ਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਤੇ ਅੱਖੀਆਂ ਲਈ ਖੁਸ਼ਨੁਮਾ ਲੱਗਦਾ ਏ ਤੇ ਸਿਆਣ ਦੇਣ ਲਈ ਵਾਹਵਾ ਏ, ਤੇ ਉਹਦੇ ਫਲ ਵਿੱਚੋਂ ਲਿਆ ਤੇ ਖਾਧਾ ਤੇ ਆਪਣੇ ਬੰਦੇ ਨੂੰ ਵੀ ਦਿੱਤਾ ਤੇ ਉਹਨੇ ਵੀ ਖਾਧਾ। ਤਦ ਦੋਵਾਂ ਦੀਆਂ ਅੱਖੀਆਂ ਖੁੱਲ੍ਹ ਗਈਆਂ ਤੇ ਉਹਨਾਂ ਨੂੰ ਪਤਾ ਲੱਗਿਆ ਭਈ ਉਹ ਨੰਗੇ ਨੇ, ਤੇ ਉਹਨਾਂ ਨੇ ਖੁਦਾਵੰਦ ਰੱਬ ਦੀ ਆਵਾਜ਼ ਜਿਹੜਾ ਠੰਡੇ ਵੇਲੇ ਬਾਗ ਵਿੱਚ ਫਿਰਦਾ ਸੀ ਸੁਣੀ। ਤੇ ਆਦਮ ਤੇ ਉਹਦੀ ਬੁੱਢੀ ਨੇ ਆਪਣੇ ਆਪ ਨੂੰ ਖੁਦਾਵੰਦ ਰੱਬ ਦੇ ਸਾਹਮਣੇ ਰੁੱਖਾਂ ਵਿੱਚ ਲੁਕਾਇਆ। ਤਦ ਖੁਦਾਵੰਦ ਰੱਬ ਨੇ ਆਦਮ ਨੂੰ ਆਵਾਜ਼ ਦਿੱਤੀ ਤੇ ਉਹਨੂੰ ਆਖਿਆ ਭਈ ਤੂੰ ਕਿੱਥੇ ਆ? ਉਹਨੇ ਆਖਿਆ ਮੈਂ ਬਾਗ ਵਿੱਚ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸੀ ਤੇ ਮੈਂ ਆਪਣੇ ਆਪ ਨੂੰ ਲੁਕਾਇਆ। ਉਹਨੇ ਆਖਿਆ ਤੈਨੂੰ ਕਿਹਨੇ ਦੱਸਿਆ ਭਈ ਤੂੰ ਨੰਗਾ ਏ? ਕੀ ਤੂੰ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਉਹਨੂੰ ਨਾ ਖਾਵੀਂ? ਆਦਮ ਨੇ ਆਖਿਆ ਭਈ ਜਿਸ ਔਰਤ ਨੂੰ ਤੂੰ ਮੇਰੇ ਨਾਲ ਕੀਤਾ ਸੀ ਉਹਨੇ ਮੈਨੂੰ ਉਸ ਰੁੱਖ ਦਾ ਫਲ ਦਿੱਤਾ ਤੇ ਮੈਂ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਤੇ ਮੈਂ ਖਾਧਾ। ਤਸਲਿੰਕਿਓ: ਪਰ ਐ ਭਰਾਵੋ, ਇਹਦੀ ਕੋਈ ਲੋੜ ਨਹੀਂ ਭਈ ਵੇਲਿਆਂ ਤੇ ਮੌਕਿਆਂ ਦੇ ਬਾਰੇ ਤੁਹਾਨੂੰ ਕੁਝ ਲਿਖਿਆ ਜਾਵੇ, ਇਸ ਲਈ ਭਈ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਭਈ ਖੁਦਾਵੰਦ ਦਾ ਦਿਨ ਇੰਜ ਆਉਣ ਵਾਲਾ ਹੈ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ। ਜਿਸ ਵੇਲੇ ਲੋਕੀ ਆਖਦੇ ਹੋਣਗੇ ਭਈ ਸਲਾਮਤੀ ਤੇ ਅਮਨ ਹੈ, ਉਸ ਵੇਲੇ ਉਹਨਾਂ ਉੱਤੇ ਨਾਗਹਾਨ ਹਲਾਕਤ ਆਵੇਗੀ। ਪਰ ਤੁਸੀਂ ਐ ਭਰਾਵੋ ਹਨੇਰੇ ਵਿੱਚ ਨਹੀਂ ਹੋ ਭਈ ਉਹ ਦਿਨ ਚੋਰ ਵਾਂਗਰ ਤੁਹਾਡੇ ਉੱਤੇ ਆ ਪਵੇ, ਕਿਉਂ ਜੇ ਤੁਸੀਂ ਸਾਰੇ ਲੋਹ ਦੇ ਪੁੱਤਰ ਤੇ ਦਿਨ ਦੇ ਪੁੱਤਰ ਹੋ। ਅਸੀਂ ਨਾ ਰਾਤ ਦੇ ਹਾਂ ਨਾ ਹਨੇਰੇ ਦੇ, ਇਸ ਲਈ ਹੋਰਾਂ ਵਾਂਗਰ ਸੌਂ ਨਾ ਰਹੀਏ ਬਲਕਿ ਜਾਗਦੇ ਤੇ ਹੁਸ਼ਿਆਰ ਰਹੀਏ, ਅਮਾਨ ਤੇ ਮੁਹੱਬਤ ਦਾ ਬਖਤਰ ਲਾ ਕੇ ਤੇ ਮੁਕਤੀ ਦੀ ਆਸ ਦਾ ਖੁਦ ਪਾ ਕੇ। ਤੁਹਾਡਾ ਬੁਲਾਉਣ ਵਾਲਾ ਸੱਚਾ ਏ, ਉਹ ਇੰਜ ਹੀ ਕਰੇਗਾ। ਮੱਤੀ
ਤੇ ਜਦੋਂ ਯਿਸੂ ਨੇ ਇਹ ਸਾਰੀਆਂ ਗੱਲਾਂ ਮੁਕਾ ਲਈਆਂ ਤੇ ਇਦਾਂ ਹੋਇਆ ਭਈ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਤੁਸੀਂ ਜਾਣਦੇ ਹੋ ਭਈ 2 ਦਿਨਾਂ ਬਾਅਦ ਫਸਾ ਹੋਵੇਗੀ ਤੇ ਇਬਨ ਆਦਮ ਸੂਲੀ ਚਾੜਨ ਲਈ ਫੜਵਾਇਆ ਜਾਏਗਾ। ਉਸ ਵੇਲੇ ਸਰਦਾਰ ਕਾਹਨ ਤੇ ਬਜ਼ੁਰਗ ਕਾਇਫਾ ਨਾਮ ਦੇ ਸਰਦਾਰ ਕਾਹਨ ਦੇ ਦੀਵਾਨਖਾਨੇ ਵਿੱਚ ਇਕੱਠੇ ਹੋਏ ਤੇ ਮਸ਼ਵਰਾ ਕੀਤਾ ਭਈ ਯਿਸੂ ਨੂੰ ਫਰੇਬ ਨਾਲ ਫੜ ਕੇ ਕਤਲ ਕਰੀਏ। ਉਸ ਵੇਲੇ ਉਹਨਾਂ 12 ਵਿੱਚੋਂ ਇੱਕ ਨੇ, ਜਿਹਦਾ ਨਾਂ ਯਹੂਦਾ ਇਸਕਰਿਓਤੀ ਸੀ, ਸਰਦਾਰ ਕਾਹਨਾਂ ਦੇ ਕੋਲ ਜਾ ਕੇ ਆਖਿਆ ਭਈ ਜੇ ਮੈਂ ਉਹਨੂੰ ਤੁਹਾਡੇ ਹਵਾਲੇ ਕਰ ਦੇਵਾਂ ਤੇ ਮੈਨੂੰ ਕੀ ਦੇਵੋਗੇ? ਉਹਨਾਂ ਨੇ ਉਹਨੂੰ 30 ਰੁਪਏ ਤੋਲ ਕੇ ਦੇ ਦਿੱਤੇ ਤੇ ਉਹ ਉਸ ਵੇਲੇ ਤੋਂ ਉਹਨੂੰ ਫੜਾਉਣ ਦਾ ਮੌਕਾ ਲੱਭਦਾ ਰਿਹਾ। ਉਸ ਵੇਲੇ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਂ ਦੀ ਇੱਕ ਥਾਂ ਤੇ ਆਇਆ ਤੇ ਆਪਣੇ ਚੇਲਿਆਂ ਨੂੰ ਆਖਿਆ ਭਈ ਇੱਥੇ ਹੀ ਬੈਠੇ ਰਵੋ ਜਦ ਤੀਕਰ ਭਈ ਮੈਂ ਉੱਥੇ ਜਾ ਕੇ ਦੁਆ ਕਰਾਂ। ਤੇ ਪਤਰਸ ਤੇ ਜ਼ਬਦੀ ਦੇ ਦੋਵਾਂ ਪੁੱਤਰਾਂ ਨੂੰ ਨਾਲ ਲੈ ਕੇ ਗਮਗੀਨ ਤੇ ਬੇਕਰਾਰ ਹੋਣ ਲੱਗਿਆ। ਉਸ ਵੇਲੇ ਉਹਨੇ ਉਹਨਾਂ ਨੂੰ ਆਖਿਆ, ਮੇਰੀ ਜਿੰਦ ਬਹੁਤ ਦੁਖੀ ਏ, ਇੱਥੇ ਤੀਕਰ ਭਈ ਮਰਨ ਦੀ ਨੌਬਤ ਅਪੜ ਗਈ ਏ। ਤੁਸੀਂ ਇੱਥੇ ਠਹਿਰੋ ਤੇ ਮੇਰੇ ਨਾਲ ਜਾਗਦੇ ਰਵੋ। ਫਿਰ ਜ਼ਰਾ ਅੱਗੇ ਵਧਿਆ ਤੇ ਮੂੰਹ ਭਰਨੇ ਡਿੱਗ ਕੇ ਤੇ ਇੰਜ ਦੁਆ ਕੀਤੀ ਭਈ ਐ ਮੇਰੇ ਬਾਪ, ਜੇ ਹੋ ਸਕੇ ਤੇ ਇਹ ਪਿਆਲਾ ਮੈਥੋਂ ਟਲ ਜਾਵੇ, ਫੇਰ ਵੀ ਉਂਝ ਨਹੀਂ ਜਿਵੇਂ ਮੈਂ ਚਾਹੁੰਦਾ ਵਾਂ, ਬਲਕਿ ਜਿਵੇਂ ਤੂੰ ਚਾਹੁੰਦਾ ਏ ਉਂਝ ਹੀ ਹੋਵੇ। ਫਿਰ ਚੇਲਿਆਂ ਦੇ ਕੋਲ ਆ ਕੇ ਉਹਨਾਂ ਨੂੰ ਸੌਂਦਿਆਂ ਵੇਖਿਆ ਤੇ ਪਤਰਸ ਨੂੰ ਆਖਿਆ, ਕੀ ਤੁਸੀਂ ਇੱਕ ਘੜੀ ਵੀ ਮੇਰੇ ਨਾਲ ਜਾਗ ਨਹੀਂ ਸਕੇ? ਜਾਗੋ ਤੇ ਦੁਆ ਕਰੋ ਤਾਂ ਜੋ ਅਜ਼ਮਾਇਸ਼ ਵਿੱਚ ਨਾ ਪਵੋ। ਰੂਹ ਤੇ ਪੱਕੀ ਏ ਪਰ ਬਦਨ ਮਾੜਾ ਏ। ਉੱਠੋ ਚਲੀਏ, ਵੇਖੋ ਮੈਨੂੰ ਫੜਾਉਣ ਵਾਲਾ ਨੇੜੇ ਅਪੜ ਗਿਆ ਏ। ਉਹ ਇਹ ਆਖ ਹੀ ਰਿਹਾ ਸੀ ਭਈ ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਤੇ ਉਹਦੇ ਨਾਲ ਇੱਕ ਵੱਡਾ ਜੱਥਾ ਤਲਵਾਰਾਂ ਤੇ ਡਾਂਗਾ ਲੈ ਕੇ ਸਰਦਾਰ ਕਾਹਨਾਂ ਤੇ ਕੌਮ ਦੇ ਬਜ਼ੁਰਗਾਂ ਵੱਲੋਂ ਅਪੜ ਗਿਆ ਤੇ ਉਹਨੂੰ ਫੜਾਉਣ ਵਾਲੇ ਨੇ ਉਹਨਾਂ ਨੂੰ ਇਹ ਨਿਸ਼ਾਨ ਦਿੱਤਾ ਸੀ ਭਈ ਜਿਹਦਾ ਮੈਂ ਬੋਸਾ ਲਵਾਂ ਉਹ ਹੀ ਏ, ਉਹਨੂੰ ਫੜ ਲੈਣਾ। ਤੇ ਫੌਰਨ ਉਹਨੇ ਯਿਸੂ ਦੇ ਕੋਲ ਆ ਕੇ ਆਖਿਆ, ਐ ਰੱਬੀ ਸਲਾਮ, ਤੇ ਉਹਦੇ ਬੋਸੇ ਲਏ। ਯਿਸੂ ਨੇ ਉਹਨੂੰ ਆਖਿਆ, ਮੀਆਂ ਜਿਸ ਕੰਮ ਨੂੰ ਤੂੰ ਆਇਆ ਹੈ ਉਹ ਕਰ ਲੈ। ਇਹਦੇ ਉੱਤੇ ਉਹਨਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਇਆ ਤੇ ਉਹਨੂੰ ਫੜ ਲਿਆ। ਯਾਕੂਬ, ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਵੀ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਏ, ਕਿਉਂ ਜੇ ਨਾ ਤੇ ਰੱਬ ਬਦੀ ਨਾਲ ਅਜ਼ਮਾਇਆ ਜਾ ਸਕਦਾ ਏ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਏ। ਹਾਂ, ਹਰ ਬੰਦਾ ਆਪਣੀਆਂ ਹੀ ਖਾਹਿਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਏ। ਯਾਕੂਬ, ਤੇ ਰੱਬ ਦੇ ਤਾਬਿਆ ਹੋ ਜਾਓ ਤੇ ਸ਼ੈਤਾਨ ਦਾ ਮੁਕਾਬਲਾ ਕਰੋ ਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਜਾਓ ਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਤੇ ਐ ਦੋਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਪਤਰਸ, ਤੁਸੀਂ ਹੁਸ਼ਿਆਰ ਤੇ ਜਾਗਦੇ ਰਹੋ। ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਏ ਭਈ ਕਿਹਨੂੰ ਫਾੜ ਕੇ ਖਾਵੇ। ਈਮਾਨ ਵਿੱਚ ਮਜ਼ਬੂਤ ਰਹੋ। ਹੁਣ ਰੱਬ ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਏ, ਜਿਹਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜੇ ਚਿਰ ਤੀਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਤੇ ਕਾਇਮ ਤੇ ਮਜ਼ਬੂਤ ਕਰੇਗਾ। ਹਮੇਸ਼ਾ ਤੀਕਰ ਉਹਦੀ ਹੀ ਸਲਤਨਤ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਏ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਏ ਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਣ ਏ ਤੇ ਇਹ ਪਈ ਲਾਮਹਿਦੂਦ ਸਿਆਣ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਣ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਹੀ ਸਿਆਣ ਹੋ ਸਕਦੀ ਏ, ਕਿਉਂ ਜੇ ਇੱਥੇ ਬਸ ਇੱਕ ਰੱਬ ਦੇ ਸਿਵਾ ਹੋਰ ਕੋਈ ਨਹੀਂ। ਪਰ ਜੇ ਇਨਸਾਨ ਕਿਸੇ ਦੂਜੀ ਸਿਆਣ ਦਾ ਦਾਅਵਾ ਨਹੀਂ ਕਰਦੇ ਤੇ ਕਿਸੇ ਦੂਜੇ ਨੂੰ ਨਹੀਂ ਮੰਨਦੇ ਤੇ ਪਾਪ ਨਾਮਾਲੂਮ ਰਵੇਗਾ। ਅਸੀਂ ਬਸ ਇੱਕ ਸਿਆਣ ਹੀ ਰੱਖ ਸਕਦੇ ਹਾਂ ਜੇ ਉਹ ਲਾਮਹਿਦੂਦ ਹੋਵੇ ਤੇ। ਬਦੀ ਦਾ ਪਹਿਲਾ ਜ਼ਿਕਰ ਪੈਦਾਇਸ਼ ਦੇ ਦੂਜੇ ਬਾਪ ਵਿੱਚ ਕਲਾਮ ਦੇ ਰਵਾਇਤੀ ਹਵਾਲੇ ਵਿੱਚ ਏ। ਰੱਬ ਨੇ ਜੋ ਕੁਝ ਬਣਾਇਆ ਸੀ ਉਹਨੂੰ ਚੰਗਾ ਆਖਿਆ ਤੇ ਕਲਾਮ ਵਾਜ਼ਿਆ ਕਰਦਾ ਏ ਵੀ ਸਭ ਕੁਝ ਉਹਨੇ ਹੀ ਬਣਾਇਆ ਸੀ। ਹਯਾਤੀ ਦਾ ਰੁੱਖ ਸੱਚਾਈ ਦਾ ਮਾਖਜ਼ ਏ ਤੇ ਉਹ ਤਲਵਾਰ ਜਿਹੜੀ ਇਹਦੀ ਹਿਫਾਜ਼ਤ ਕਰਦੀ ਏ ਇਲਾਹੀ ਸਾਇੰਸ ਦੀ ਇੱਕ ਕਿਸਮ ਏ। ਪਛਾਣ ਦਾ ਰੁੱਖ ਉਸ ਗਲਤ ਅਕੀਦੇ ਦਾ ਮਾਖਜ਼ ਏ ਭਈ ਬਦੀ ਦੀ ਪਛਾਣ ਉਂਝ ਹੀ ਅਸਲੀ ਏ ਜਿਵੇਂ ਨੇਕੀ ਦੀ ਪਛਾਣ, ਯਾਨੀ ਜਿਵੇਂ ਰੱਬ ਇਹ ਅਤਾ ਕਰਦਾ ਏ।
ਸੱਪ ਦਾ ਰੂਪ ਜਿਹੜਾ ਸਾਰੀ ਬਦੀ ਦੇ ਦੌਰਾਨ ਆਪਣੀ ਰਾਹ ਮੋੜਦਾ ਰਹਿੰਦਾ ਹੈ, ਪਰ ਇਹ ਕੰਮ ਉਹ ਚੰਗਿਆਈ ਦੇ ਨਾਂ ਉੱਤੇ ਕਰਦਾ ਹੈ। ਉਹ ਹੁਸ਼ਿਆਰੀ ਦਾ ਮਾਖਜ਼ ਹੈ, ਪਰ ਉਸ ਵੱਲੋਂ ਇਹਦੇ ਡੰਗ ਦੀ ਗੱਲ ਕੀਤੀ ਗਈ ਜਦ ਉਹ ਅਸਮਾਨੀ ਥਾਵਾਂ ਵਿੱਚ ਰੂਹਾਨੀ ਬਦੀ ਦਾ ਹਵਾਲਾ ਦਿੰਦਾ ਹੈ। ਇਹ ਇਨਸਾਨਾਂ ਵਿੱਚ ਡੰਗਰਾਂ ਵਾਲੀ ਜਬਿਲਤ ਹੈ, ਜਿਹੜੀ ਉਹਨਾਂ ਨੂੰ ਇੱਕ ਦੂਜੇ ਨੂੰ ਖਾਣ ਤੇ ਬਿਲਜ਼ਬੂਬ ਦੀ ਮਦਦ ਨਾਲ ਬਦਰੂਆਂ ਨੂੰ ਕੱਢਣ ਉੱਤੇ ਮਜਬੂਰ ਕਰਦੀ ਹੈ। ਮਾਜ਼ੀ ਵਾਂਗਰ ਬਦੀ ਹਲੇ ਵੀ ਰੂਹਾਨੀ ਖਿਆਲ ਨੂੰ ਗਲਤੀ ਦੀ ਆਪਣੀ ਫਿਤਰਤ ਤੇ ਤਰੀਕਿਆਂ ਦੇ ਨਾਲ ਹਾਕਮੀਅਤ ਦਿੰਦੀ ਹੈ। ਇਹ ਬਦਨੀਅਤੀ ਵਾਲੀ ਡੰਗਰਾਂ ਦੀ ਜਬਿਲਤ, ਜਿਹੜੀ ਅਜਗਰ ਦੀ ਇੱਕ ਕਿਸਮ ਹੈ, ਇਨਸਾਨ ਨੂੰ ਆਪਣੇ ਹੀ ਸਾਥੀ ਇਨਸਾਨਾਂ ਦਾ ਇਖਲਾਕੀ ਤੇ ਬਦਨ ਦੇ ਤੌਰ ਤੇ ਕਤਲ ਕਰਨ ਜਾਂ ਇਹਦੇ ਤੋਂ ਵੀ ਮਾੜੀ ਗੱਲ ਮਾਸੂਮ ਲੋਕਾਂ ਨੂੰ ਜੁਰਮ ਕਰਨ ਉੱਤੇ ਉਕਸਾਉਂਦੀ ਹੈ। ਪਾਪ ਦੀ ਇਹ ਕਮਜ਼ੋਰੀ ਆਪਣੇ ਮੁਜਰਮ ਨੂੰ ਤਾਰਿਆਂ ਤੋਂ ਬਗੈਰ ਇੱਕ ਰਾਤ ਵਿੱਚ ਡੁਬੋ ਦਿੰਦੀ ਹੈ। ਲਿਖਾਰੀ ਇਸ ਗੱਲ ਦਾ ਕਾਇਲ ਹੈ ਭਈ ਯਿਸੂ ਨਾਸਰੀ ਉੱਤੇ ਲੱਗਣ ਵਾਲੇ ਇਲਜ਼ਾਮ ਤੇ ਉਹਦਾ ਸੂਲੀ ਚੜ੍ਹਨਾ ਇੱਥੇ ਬਿਆਨ ਕੀਤੀ ਗਈ ਮੁਜਰਮਾਨਾ ਜਬਿਲਤ ਦੇ ਰਾਹੀਂ ਉਕਸਾਏ ਗਏ ਸੀ। ਮੁਕਾਸ਼ਵਾ ਲਿਖਣ ਵਾਲਾ ਯਿਸੂ ਨੂੰ ਰੱਬ ਦੇ ਲੇਲੇ ਦੇ ਤੌਰ ਤੇ ਮਾਸੂਮ ਲੋਕਾਂ ਦੇ ਖਿਲਾਫ ਜੰਗ ਕਰਨ ਵਾਲਾ ਬਿਆਨ ਕਰਦਾ ਹੈ। ਪਦਾਇਸ਼ ਤੋਂ ਮੁਕਾਸ਼ਵਾ ਤੀਕਰ ਪਾਪ, ਬਿਮਾਰੀ ਤੇ ਮੌਤ, ਹਸਦ, ਨਫ਼ਰਤ ਤੇ ਬਦਲਾ, ਸਾਰੀ ਬਦੀ ਨੂੰ ਇੱਕ ਸੱਪ ਜਾਂ ਡੰਗਰਾਂ ਵਾਲੀ ਚਲਾਕੀ ਦੀ ਨਿਸ਼ਾਨੀ ਬਣਾਇਆ ਗਿਆ ਹੈ। ਯਿਸੂ ਨੇ ਜ਼ਬੂਰਾਂ ਵਿੱਚੋਂ ਇੱਕ ਫਿਕਰੇ ਦਾ ਹਵਾਲਾ ਲੈਂਦਿਆਂ ਹੋਏ ਆਖਿਆ, ਉਹਨਾਂ ਨੇ ਮੇਰੇ ਨਾਲ ਮੁਫਤ ਵਿੱਚ ਵੈਰ ਰੱਖਿਆ। ਸੱਪ ਹਮੇਸ਼ਾ ਤੋਂ ਹਮਾਹੰਗੀ ਦੀ ਅੱਡੀ ਦੀ ਤਾਕ ਵਿੱਚ ਹੈ। ਸ਼ੁਰੂ ਤੋਂ ਅਖੀਰ ਤੀਕਰ ਸੱਪ ਰੂਹਾਨੀ ਖਿਆਲ ਦਾ ਨਫ਼ਰਤ ਦੇ ਨਾਲ ਪਿੱਛਾ ਕਰਦਾ ਹੈ। ਪਦਾਇਸ਼ ਵਿੱਚ ਇਹ ਮਿਸਾਲੀ ਗੱਲਾਂ ਕਰਨ ਵਾਲਾ ਸੱਪ ਇਨਸਾਨੀ ਸਿਆਣ ਦੀ ਨਿਸ਼ਾਨੀ ਪੇਸ਼ ਕਰਦਾ ਹੈ, ਸਾਰੇ ਵਹਿਸ਼ੀ ਜਾਨਵਰਾਂ ਤੋਂ ਬਹੁਤਾ ਚਲਾਕ। ਮੁਕਾਸ਼ਵਾ ਵਿੱਚ ਜਦ ਇਹਦਾ ਖਾਤਮਾ ਨੇੜੇ ਆਉਂਦਾ ਹੈ, ਇਹ ਬਦਕਾਰੀ ਵੱਧ ਜਾਂਦੀ ਹੈ ਤੇ ਇੱਕ ਵੱਡਾ ਲਾਲ ਅਜਗਰ ਬਣ ਜਾਂਦੀ ਹੈ, ਜਿਹੜੀ ਪਾਪ ਨਾਲ ਭਰ ਜਾਂਦੀ ਹੈ, ਰੂਹਾਨੀਅਤ ਦੇ ਖਿਲਾਫ ਜੰਗ ਨਾਲ ਸ਼ੋਲਾਜ਼ਾਨ ਹੋ ਜਾਂਦੀ ਹੈ ਤੇ ਤਬਾਹੀ ਲਈ ਤਿਆਰ ਹੋ ਜਾਂਦੀ ਹੈ। ਇਹ ਇਲਾਹੀ ਜਲਾਲ ਦੀ ਲੋੜ ਨੂੰ ਹਕੀਰ ਜਾਣਦਿਆਂ ਹੋਏ ਸ਼ਹਿਵਤ ਤੇ ਨਫ਼ਰਤ ਨਾਲ ਭਰ ਜਾਂਦੀ ਹੈ। ਜਿਵੇਂ ਵੀ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨਾਓਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਤੇ ਇਹ ਚੰਗਿਆਈ ਤੇ ਬੁਰਾਈ ਦੋਵੇਂ ਨੇ, ਭਈ ਬੁਰਾਈ ਚੰਗਿਆਈ ਜਿੰਨੀ ਅਸਲੀ ਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਇਹ ਜਾਂ ਤੇ ਲਾ ਇਲਮ ਹੈ ਜਾਂ ਸੜਦੀ ਹੈ। ਨਾਓਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਾਈ ਉੱਤੇ ਨਿਉ ਰੱਖਦੀ ਹੈ। ਤਨਵੀਮ ਇਨਸਾਨੀ ਮਾਦੀ ਭਰਮ ਹੈ। ਹੈਵਾਨੀ ਮਕਨਾਤੀਸੀਅਤ ਆਪਣੀਆਂ ਸਾਰੀਆਂ ਸ਼ਕਲਾਂ ਵਿੱਚ ਗਲਤੀ ਦਾ ਰਜ਼ਾਕਾਰਾਨਾ ਜਾਂ ਗੈਰ ਰਜ਼ਾਕਾਰਾਨਾ ਅਮਲ ਹੈ। ਇਹ ਇਲਾਹੀ ਸਾਇੰਸ ਦਾ ਇਨਸਾਨੀ ਮੁਤਕਾਬਲ ਹੈ। ਸਾਰੇ ਝੂਠੇ ਨਜ਼ਰੀਆਂ ਤੇ ਮਸ਼ਕਾਂ ਵਿੱਚ ਸ਼ਾਮਲ ਮਫਰੂਜ਼ਿਆਂ ਨੂੰ ਮੁਕਾਉਂਦਿਆਂ ਹੋਏ ਸਾਇੰਸ ਨੂੰ ਮਾਦੀ ਫਹਿਮ ਉੱਤੇ ਤੇ ਸੱਚਾਈ ਨੂੰ ਗਲਤੀ ਉੱਤੇ ਫਤਵਾਮੰਦ ਹੋਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਜ਼ੇਨੀ ਅਮਲ ਦੇ ਪੈਂਦੇ ਤੀਕਰ ਜਾਂਦੀ ਹੈ ਤੇ ਅਸਬਾਤੇ ਅਦਲ ਇਲਾਹੀ ਨੂੰ ਜ਼ਾਹਿਰ ਕਰਦੀ ਹੈ, ਜਿਹੜੀ ਪੂਰੇ ਅਮਲ ਦੀ ਦਰੁਸਤਗੀ ਵੱਲ ਇਸ਼ਾਰਾ ਕਰਦੀ ਹੈ। ਜਿਵੇਂ ਭਈ ਇਲਾਹੀ ਸਿਆਣ ਦਾ ਅਜਰ ਤੇ ਨਤੀਜਾ ਮੁਖਾਲਫ ਨਾਮਨਿਹਾਦ ਅਮਲ ਦੀ ਗਲਤੀ ਹੁੰਦਾ ਹੈ। ਬਰਿਆਈ, ਸਹਿਰਪ੍ਰਸਤੀ, ਜਾਦੂਗਰੀ, ਤਨਵੀਮ, ਹੈਵਾਨੀ ਮਕਨਾਤੀਸੀਅਤ, ਨਾਓਮੀਅਤ ਦਾ ਇਲਮ। ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਵੀ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਹੈ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਹੈ, ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ। ਉਹ ਬੜਾ ਵਾਜ਼ਿਆ ਵਹਿਮ ਲਾਲ ਅਜਗਰ ਹੈ ਤੇ ਉਹਨੂੰ ਮਸੀਹ, ਸੱਚਾਈ, ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਹੈ ਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਹੈ। ਧਰਤੀ ਉੱਤੇ ਸੁੱਟ ਦਿੱਤੇ ਗਏ ਵਾਲੇ ਲਫ਼ਜ਼ ਸੱਪ ਦੀ ਬੇਵਕਤੀ ਨੂੰ, ਮਿੱਟੀ ਵਿੱਚ ਮਿੱਟੀ ਹੋਣ ਨੂੰ ਜ਼ਾਹਿਰ ਕਰਦੇ ਨੇ ਤੇ ਇਸ ਲਈ ਗੱਲਾਂ ਕਰਨ ਵਾਲੇ ਉਸ ਦਿਖਾਵੇ ਵਿੱਚ ਸ਼ੁਰੂ ਤੋਂ ਹੀ ਇੱਕ ਝੂਠਾ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਇਲਾਹੀ ਸਾਇੰਸ ਵਿਖਾਉਂਦੀ ਹੈ ਕਿ ਕਿਵੇਂ ਲੇਲਾ ਭੇੜੀਏ ਨੂੰ ਕਤਲ ਕਰਦਾ ਹੈ। ਮਾਸੂਮੀਅਤ ਤੇ ਸੱਚਾਈ ਜੁਰਮ ਤੇ ਗਲਤੀ ਉੱਤੇ ਫਤਹ ਪਾਉਂਦੀ ਹੈ। ਜਦੋਂ ਤੋਂ ਜੱਗ ਦੀ ਨਿਉ ਰੱਖੀ ਗਈ ਹੈ, ਜਦੋਂ ਤੋਂ ਗਲਤੀ ਨੇ ਮਾਦੀ ਅਕੀਦਾ ਕਾਇਮ ਕੀਤਾ ਹੋਇਆ ਹੈ, ਬਦੀ ਨੇ ਲੇਲੇ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਇੰਸ ਇਸ ਝੂਠ ਨੂੰ ਨੇਸਤ ਕਰਨ ਦੇ ਕਾਬਲ ਹੈ ਜਿਹਨੂੰ ਬਦੀ ਆਖਿਆ ਜਾਂਦਾ ਹੈ। ਪਾਕ ਕਲਾਮ ਦੇ ਰੂਹਾਨੀ ਸਾਇੰਸੀ ਮਫਹੂਮ ਦੀ ਇੰਨੀ ਜ਼ਿਆਦਾ ਮੁਖਾਲਫਤ ਹੋਵੇਗੀ ਜਿੰਨੀ ਮਸੀਹ ਦੇ ਦੌਰ ਦੇ ਸ਼ੁਰੂ ਤੋਂ ਹੁਣ ਤੀਕਰ ਕਦੀ ਨਹੀਂ ਹੋਈ। ਸੱਪ ਮਾਦੀ ਫਹਿਮ ਔਰਤ ਦੀ ਅੱਡੀ ਨੂੰ ਡਸੇਗਾ, ਮੁਹੱਬਤ ਦੇ ਰੂਹਾਨੀ ਖਿਆਲ ਨੂੰ ਨੇਸ ਕਰਨ ਦੀ ਕੋਸ਼ਿਸ਼ ਕਰੇਗਾ
ਤੇ ਬੁੱਢੀ ਯਾਨੀ ਇਹ ਖਿਆਲ ਸ਼ਹਿਵਤ ਦਾ ਸਿਰ ਪੇਵੇਂਗੀ। ਰੂਹਾਨੀ ਖਿਆਲ ਨੇ ਕ੍ਰਿਸਚਨ ਸਾਇੰਸ ਵਿੱਚ ਫਹਿਮ ਨੂੰ ਇੱਕ ਪੈਰ ਜਮਾਉਣ ਦੀ ਥਾਂ ਦਿੱਤੀ ਏ। ਸਚਾਈ ਦਾ ਬੀਜ ਤੇ ਗਲਤੀ ਦਾ ਬੀਜ, ਅਕੀਦੇ ਤੇ ਸਮਝ ਦਾ ਬੀਜ, ਹਾਂ ਰੂਹ ਦਾ ਬੀਜ ਤੇ ਮਾਦੇ ਦਾ ਬੀਜ, ਉਹ ਕਣਕ ਦੇ ਦਾਣੇ ਤੇ ਕੌੜੇ ਦਾਣੇ ਨੇ ਜਿਨ੍ਹਾਂ ਨੂੰ ਵੇਲਾ ਵੱਖੋ ਵੱਖ ਕਰੇਗਾ। ਇੱਕ ਨੂੰ ਸਾੜ ਦਿੱਤਾ ਜਾਵੇਗਾ ਤੇ ਦੂਜੇ ਨੂੰ ਅਸਮਾਨੀ ਥਾਵਾਂ ਵਿੱਚ ਜਮ੍ਹਾਂ ਕੀਤਾ ਜਾਵੇਗਾ। ਬਸ ਇੱਕ ਇਕੱਲੇ ਪਾਪ ਤੇ ਫਤਿਹਮੰਦੀ ਲਈ ਅਸੀਂ ਲਸ਼ਕਰਾਂ ਦੇ ਖੁਦਾਵੰਦ ਦਾ ਸ਼ੁਕਰ ਕਰਦੇ ਤੇ ਉਹਦੀ ਵਡਿਆਈ ਬਿਆਨ ਕਰਦੇ ਹਾਂ। ਸਾਰੇ ਪਾਪਾਂ ਉੱਤੇ ਇੱਕ ਵੱਡੀ ਜਿੱਤ ਨੂੰ ਅਸੀਂ ਕੀ ਆਖਾਂਗੇ? ਅਸਮਾਨ ਉੱਤੇ ਐਸ ਤੋਂ ਪਹਿਲਾਂ ਇੰਨਾ ਮਿੱਠਾ ਇੱਕ ਉੱਚਾ ਗੀਤ ਨਹੀਂ ਅਪੜਿਆ ਜਿਹੜਾ ਹੁਣ ਮਸੀਹ ਦੇ ਵੱਡੇ ਦਿਲ ਦੇ ਨੇੜੇ ਤੇ ਵਾਜ਼ਿਆ ਹੋ ਕੇ ਅਪੜਦਾ ਏ। ਕਿਉਂ ਜੇ ਇਲਜ਼ਾਮ ਲਾਉਣ ਵਾਲਾ ਉੱਥੇ ਨਹੀਂ ਏ ਤੇ ਪਿਆਰ ਆਪਣਾ ਬੁਨਿਆਦੀ ਤੇ ਹਮੇਸ਼ਾ ਰਹਿਣ ਵਾਲਾ ਤਣਾਅ ਬਾਹਰ ਕੱਢਦਾ ਏ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।